ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਪੰਜਾਬੀ ਰੇਡੀਓ ਯੂਐਸਏ ਹਮੇਸ਼ਾ ਲੋਕ ਹਿੱਤਾਂ ਦਾ ਮੁਦਈ ਰਿਹਾ ਤੇ ਪੰਜਾਬੀ ਰੇਡੀਓ ਯੂਐਸਏ ਨੇ ਹਮੇਸ਼ਾ ਲੋਕਾਂ ਦੇ ਮੁੱਦੇ, ਲੋਕਾਂ ਦੇ ਆਰਥਿਕਤਾ ਦੇ ਨਾਲ ਮੁੱਦੇ ਪਹਿਲ ਦੇ ਆਧਾਰ ਤੇ ਚੱਕੇ ਹੈ। ਪੰਜਾਬ ਇਸ ਵੇਲੇ ਆਰਥਿਕ ਘਾਟਿਆਂ, ਆਰਥਿਕ ਮਾਰਾਂ ਦਾ ਝੰਬਿਆ ਪਿਆ। ਖਾਸ ਕਰਕੇ ਸਾਡਾ ਵਪਾਰੀ ਵਰਗ, ਵਪਾਰੀ ਭਰਾ ਵੀ, ਸਾਡਾ ਮਜ਼ਦੂਰ ਭਰਾ ਵੀ ਤੇ ਸਾਡੇ ਕਿਸਾਨ ਭਰਾ ਵੀ। ਅੱਜ ਦੀ ਇਸ ਰਿਪੋਰਟ ਦੇ ਵਿੱਚ ਇੱਕ ਐਸੀ ਗੱਲ ਕਰਨ ਲੱਗਿਆ, ਜੇਕਰ ਪੰਜਾਬੀ ਕੇਂਦਰ ਤੋਂ ਮੰਗ ਕਰ ਲੈਣ ਤਾਂ ਪੰਜਾਬੀਆਂ ਦੇ ਤਿੰਨਾਂ ਤਬਕਿਆਂ ਦਾ ਹੀ ਬਹੁਤ ਵੱਡਾ ਫਾਇਦਾ ਹੋ ਸਕਦਾ ਹੈ। ਜੇਕਰ ਕਿਸਾਨੀ ਤੇ ਮਜ਼ਦੂਰੀ ਦੀ ਗੱਲ ਕਰੀਏ, ਵਪਾਰ ਨੂੰ ਤਾਂ ਆਲਰੇਡੀ ਘਾਟੇ ਸਹਿਣੇ ਪੈ ਰਹੇ ਨੇ, ਕਿਉਂਕਿ ਕੁਛ ਬਿਜਲੀ ਦੀਆਂ ਦਿੱਕਤਾਂ, ਕੁਛ ਹੋਰ ਦਿੱਕਤਾਂ ਨੇ। ਤਾਂ GST, ਨੋਟਬੰਦੀ, ਕਰੋਨਾ, ਇਹ ਸਾਰੀਆਂ ਮਾਰਾਂ ਪਈਆਂ। ਪਰ ਕਿਸਾਨ ਨੂੰ ਕਿਹੜੀਆਂ ਮਾਰਾਂ ਪਈਆਂ ਵਾ? ਕਿਸਾਨ ਜੇਕਰ ਗੰਨਾ ਬੀਜਦਾ ਤਾਂ ਉਹਨੂੰ ਉਹਦੀ ਰਕਮ ਲੈਣ ਵਾਸਤੇ ਉਹਨੂੰ ਧਰਨਾ ਲਾਉਣਾ ਪੈਂਦਾ। ਕਿਸਾਨ ਜੇਕਰ ਜਿਹੜੀਆਂ ਉਹਦੀਆਂ ਦੂਜੀਆਂ ਫਸਲਾਂ ਵਾ, ਮਤਲਬ ਕਦੇ ਉਹਨੂੰ ਮਿਲੀ ਬੱਗ ਮਾਰ ਗਈ ਨਰਮੇ ਨੂੰ, ਕਦੇ ਚਿੱਟੀ ਸੁੰਡੀ, ਕਦੇ ਗੁਲਾਬੀ ਸੁੰਡੀ, ਕਦੇ ਕਿਹੜੀ। ਇਸੇ ਤਰ੍ਹਾਂ ਜੇਕਰ ਉਹਦੇ ਸਹਾਇਕ ਧੰਦੇ ਆ ਜਿਹਦੇ ਨਾਲ ਉਹਦੀ ਆਰਥਿਕਤਾ ਨੂੰ ਹੁਲਾਰਾ ਮਿਲਦਾ ਸੀ, ਪਸ਼ੂ ਪਾਲਣ ਨੂੰ ਲੰਪੀ ਸਕਿਨ ਲੈ ਗਿਆ ਵਾ ਲੱਕੋਂ, ਡੇਅਰੀ ਨੂੰ। ਤੇ ਹੁਣ ਜਿਹੜੇ ਸੂਰ ਪਾਲ ਰਹੇ ਨੇ ਕਿਸਾਨ, ਉਹ ਜਿਹੜਾ ਉਹਨਾਂ ਨੂੰ ਸਵਾਈਨ ਫਲੂ ਦਾ ਖਤਰਾ। ਇਸ ਤਰ੍ਹਾਂ ਕਿਸਾਨ ਨੂੰ ਬੜੀਆਂ ਮਾਰਾਂ ਨੇ। ਮਜ਼ਦੂਰ ਭਰਾ ਦੀਆਂ ਆਪਣੀਆਂ ਦਿੱਕਤਾਂ ਨੇ। ਪਰ ਕੀ ਤੁਹਾਨੂੰ ਪਤਾ ਵਾ ਕਿ ਜੇਕਰ ਭਾਰਤ ਪਾਕਿਸਤਾਨ ਦਾ ਵਪਾਰ ਚੱਲਦਾ ਹੋਵੇ ਤੇ ਉਹ ਵਪਾਰ ਪੰਜਾਬ ਦੇ ਕਿਸਾਨਾਂ, ਵਪਾਰੀਆਂ, ਢਾਬਿਆਂ ਵਾਲਿਆਂ, ਪੈਟਰੋਲ ਪੰਪਾਂ, ਸਪੇਅਰ ਪਾਰਟਸ ਵਾਲਿਆਂ, ਰਿਕਸ਼ਾ ਚਾਲਕਾਂ ਵਾਸਤੇ ਤੇ ਮਜ਼ਦੂਰ ਭਰਾਵਾਂ ਵਾਸਤੇ, ਕਿਸਾਨਾਂ ਵਾਸਤੇ, ਵਪਾਰੀਆਂ ਵਾਸਤੇ ਕਿੰਨਾ ਲਾਹੇਵੰਦ ਹੈ। ਦੋਸਤੋ, ਬਹੁਤ ਵੱਡਾ ਮੁਨਾਫਾ ਪੰਜਾਬ ਦਾ ਪਾਕਿਸਤਾਨ ਤੇ ਭਾਰਤ ਦੇ ਆਪਸੀ ਵਪਾਰ ਤੋਂ ਆ ਸਕਦਾ ਹੈ। ਹੁਣ ਮੈਂ ਅੰਕੜਿਆਂ ਦੇ ਨਾਲ ਦੱਸਦਾ ਅਸਲ ਦੇ ਵਿੱਚ ਹੋਇਆ ਕੀ ਹੈ। ਪਿਛਲੇ ਦਿਨੀ ਆਪਾਂ ਨੇ ਸਾਰਿਆਂ ਨੇ ਦੇਖਿਆ ਕਿ ਪਾਕਿਸਤਾਨ ਦੇ ਵਿੱਚ ਹੜ੍ਹ ਆਏ ਹੋਏ ਆ ਔਰ ਬੜੀ ਵੱਡੀ ਪੱਧਰ 'ਤੇ ਨੁਕਸਾਨ ਹੋਇਆ। ਤਕਰੀਬਨ 2000 ਬੰਦਾ ਪਾਕਿਸਤਾਨ ਦਾ ਜਿਹੜਾ ਉਹ ਮਾਰਿਆ ਗਿਆ ਔਰ 5 ਲੱਖ ਤੋਂ ਵੱਧ ਲੋਕ ਜਿਹੜੇ ਆ ਤਕਰੀਬਨ, ਜੇ ਮੈਂ ਝੂਠ ਨਾ ਮਾਰਦਾ ਹੋਵਾਂ ਤਾਂ ਬਹੁਤ ਵੱਡੇ ਪੱਧਰ ਉੱਤੇ ਜਿਹੜੀਆਂ 1500 ਦੇ ਵੱਧ ਜਾਨਾਂ ਚਲੀਆਂ ਗਈਆਂ, 5 ਲੱਖ ਤੋਂ ਵੱਧ ਲੋਕ ਬੇਘਰ ਹੋ ਗਏ, ਫਸਲਾਂ, ਸਬਜ਼ੀਆਂ, ਫਲ ਸਭ ਕੁਝ ਤਬਾਹ ਹੋ ਗਿਆ। ਸੋ ਵਪਾਰ ਜਿਹੜਾ ਚੱਲਦਾ ਸੀ ਦੋਨਾਂ ਦੇਸ਼ਾਂ ਦੇ ਦਰਮਿਆਨ, ਉਹ ਕੋਵਿਡ-19 ਕਰਕੇ ਬੰਦ ਹੋ ਗਿਆ। ਉਸ ਤੋਂ ਬਾਅਦ ਧਾਰਾ 370 ਵੀ ਉਹਦਾ ਜਿਹੜਾ ਇੱਕ ਵੱਡਾ ਕਾਰਨ ਸੀਗੀ, ਉਹ ਸੀਗੀ। ਤਾਂ ਅਸਲ ਦੇ ਵਿੱਚ ਹੁਣ ਜਿਹੜੇ ਤੱਥਾਂ 'ਤੇ ਗੌਰ ਕਰੀਏ ਤਾਂ 12,000 ਤੋਂ ਵੱਧ ਲੋਕ ਇਸ ਵਪਾਰ ਦੇ ਨਾਲ ਜੁੜੇ ਹੋਏ ਸੀਗੇ। 12,000 ਚੁੱਲ੍ਹਾ ਜਿਹੜਾ ਸੀਗਾ ਉਹ ਭਾਰਤ ਪਾਕਿਸਤਾਨ ਵਪਾਰ ਦੇ ਨਾਲ ਚੱਲਦਾ ਸੀਗਾ। ਵਪਾਰੀਆਂ ਦਾ ਵੀ ਨੁਕਸਾਨ ਹੋਇਆ ਜਦੋਂ ਵਪਾਰ ਬੰਦ ਹੋਇਆ। ਤੇ ਅਸਲ ਦੇ ਵਿੱਚ ਸਾਊਥ ਏਸ਼ੀਆ ਫ੍ਰੀ ਏਰੀਆ ਜਿਹੜਾ ਸਾਫਟ ਹੈ, ਟ੍ਰੇਡ ਏਰੀਆ, ਉਹਦੇ ਤਹਿਤ ਸਮਝੌਤੇ ਦੇ ਤਹਿਤ ਅਫਗਾਨਿਸਤਾਨ ਤੋਂ ਪਾਕਿਸਤਾਨ ਦੇ ਰਾਹੀਂ ਜਿਹੜਾ ਵਸਤਾਂ ਭਾਰਤ ਆਉਣੀਆਂ ਸ਼ੁਰੂ ਹੋਈਆਂ ਨੇ, ਪਰ ਉਹ ਵੀ ਫਰਵਰੀ 2022 ਤੋਂ ਬੰਦ ਨੇ। ਜਦੋਂ ਵੰਡ ਹੋਈ ਸੀ ਉਦੋਂ ਇਹਨਾਂ ਦੇਸ਼ਾਂ ਦੇ ਵਿੱਚ 56% ਬਰਾਮਦ ਹੁੰਦਾ ਸੀ ਭਾਰਤ ਦੇ ਵਿੱਚ ਤੇ 32% ਜਿਹੜਾ ਦਰਾਮਦ ਭਾਰਤ ਨਾਲ ਸੀ ਪਾਕਿਸਤਾਨ ਦੀ। ਉਸ ਤੋਂ ਬਾਅਦ ਫਿਰ 16% ਬਰਾਮਦ ਪਾਕਿਸਤਾਨ ਦੇ ਨਾਲ ਸੀਗੀ। ਦੋਨੇ ਮੁਲਕਾਂ ਦੇ ਵਿੱਚ ਆਪਸੀ ਲੈਣ ਦੇਣ ਹੁੰਦਾ ਰਿਹਾ। ਤਾਂ ਪਹਿਲੀ ਵਾਰ 1965 ਦੀ ਜੰਗ ਕਰਕੇ ਵਪਾਰ ਜਿਹੜਾ ਬੰਦ ਹੋ ਗਿਆ ਸੀਗਾ। 1975 ਦੇ ਵਿੱਚ ਫਿਰ ਸ਼ੁਰੂ ਹੋਇਆ, ਪਰ ਫਿਰ ਅਟਾਰੀ ਵਾਹਗਾ ਬਾਰਡਰ ਫਿਰ ਵੀ 2005 ਦੇ ਵਿੱਚ ਹੀ ਚੱਲਿਆ ਸੀਗਾ। ਹੁਣ ਭਾਰਤ ਪਾਕਿਸਤਾਨ ਦੇ ਵਿੱਚ 37 ਬਿਲੀਅਨ ਡਾਲਰ ਦਾ ਵਪਾਰ ਹੋ ਸਕਦਾ ਤੇ ਸਿਰਫ 3 ਬਿਲੀਅਨ ਡਾਲਰ ਦਾ ਵਪਾਰ ਹੋ ਰਿਹਾ। ਮਤਲਬ 37 ਦਾ ਹੋ ਸਕਦਾ ਤੇ ਸਿਰਫ 3 ਬਿਲੀਅਨ ਡਾਲਰ ਦਾ ਵਪਾਰ ਹੋ ਰਿਹਾ, ਮਤਲਬ ਕਿ ਤਕਰੀਬਨ 12 ਗੁਣਾ ਘੱਟ ਹੋ ਰਿਹਾ। ਸੋ ਜਿਹੜਾ ਦੂਜੇ ਦੇਸ਼ਾਂ ਦਾ, ਸਾਰੇ ਵਰਲਡ ਦੇ ਦੇਸ਼ਾਂ ਦਾ ਆਪਸ ਵਿੱਚ ਜਿਹੜੀ ਵਪਾਰ ਹੈ, ਉਹਦਾ ਇਹ 5% ਮਸਾਂ ਬਣਦਾ, ਇੰਨਾ ਘੱਟ ਵਪਾਰ ਹੁੰਦਾ। ਤੇ ਜੇਕਰ ਔਰ ਇਹ ਸੰਭਾਵਨਾਵਾਂ ਬਹੁਤ ਜ਼ਿਆਦਾ ਹੈ ਕਿ ਭਾਰਤ ਤੇ ਪਾਕਿਸਤਾਨ ਸੜਕੀ ਆਵਾਜਾਈ ਦੇ ਰਾਹੀਂ ਬੜੀ ਆਸਾਨੀ ਦੇ ਨਾਲ ਵਪਾਰ ਕਰ ਸਕਦੇ ਆ। ਆਪਾਂ ਨੂੰ ਪਤਾ ਕਿ ਜੇਕਰ ਹਵਾਈ ਜਹਾਜ਼ ਰਾਹੀਂ ਚੀਜ਼ਾਂ ਲਿਜਾਣੀਆਂ ਹੁਣ ਤੇ ਕਿੰਨੀਆਂ ਮਹਿੰਗੀਆਂ ਪੈਂਦੀਆਂ, ਪਰ ਤੁਸੀਂ ਦੇਖੋ ਵੀ ਸਾਡੇ ਪੰਜਾਬ ਤੋਂ ਕਿੰਨੀ ਕੁ ਦੂਰ ਆ। ਹੁਣ ਦੇਖੋ ਇੱਥੇ ਆਲੂ ਵੀ ਰੁਲਦਾ ਵਾ, ਗੰਨਾ ਇੱਥੇ ਰੁਲਦਾ, ਟਮਾਟਰ ਇੱਥੇ ਰੁਲਦਾ ਜਦੋਂ ਜ਼ਿਆਦਾ ਹੋ ਜਾਂਦੇ, ਜਿਹੜੀ ਵੀ ਸਬਜ਼ੀ ਹੋ ਜਾਂਦੀ, ਗੋਭੀ ਕਈ ਵਾਰੀ 1 ਰੁਪਈਆ ਕਿਲੋ ਨੂੰ ਨਹੀਂ ਕੋਈ ਪੁੱਛਦਾ। ਪਰ ਕੀ ਤੁਹਾਨੂੰ ਪਤਾ ਵਾ ਕਿ ਜੇਕਰ ਇਹੀ ਚੀਜ਼ਾਂ ਬਾਹਰ ਜਾਣ, ਪਾਕਿਸਤਾਨ ਜਾਣ ਜਾਂ ਹੋਰ ਜਾਣ, ਹਾਲਾਂਕਿ ਇੱਥੇ ਕਈ ਲੋਕ ਆਰਗੂਮੈਂਟ ਕਰਨਗੇ ਕਿ ਸਾਡੀਆਂ ਜਿਹੜੀਆਂ ਚੀਜ਼ਾਂ ਵਾ ਉਹ ਦੂਜੇ ਦੇਸ਼ ਪਸੰਦ ਨਹੀਂ ਕਰਦੇ, ਖਾਣ ਦੇ ਕਾਬਲ ਨਹੀਂ, ਮਤਲਬ ਰੇਹ ਸਪਰੇ ਬਹੁਤ ਆ। ਇਹ ਬੜੀ ਇੱਕ ਨਿਰਾਧਾਰ ਜੀ ਗੱਲ ਆ। ਜੇਕਰ ਕੁਆਲਿਟੀ ਇੰਡੈਕਸ ਮੇਨਟੇਨ ਕਰਨਾ ਹੋਵੇ ਤਾਂ ਪੰਜਾਬੀਆਂ ਦੇ ਲਈ ਕੋਈ ਔਖਾ ਨਹੀਂ ਹੈ। ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਨੂੰ ਕਿਲੋ ਗੋਭੀ ਸਾਡੀ 30-35 ਰੁਪਏ ਵਿਕਣੀ ਹੈ ਤੇ ਉਹ ਉਸ ਹਿਸਾਬ ਦੀ ਪੈਦਾ ਕਰ ਲੈਣਗੇ। ਐਡੀ ਕੋਈ ਗੱਲ ਨਹੀਂ ਹੈ। ਜ਼ਿਮੀਂਦਾਰ ਨੂੰ ਇਹ 1 ਸਾਲ ਦੇ ਵਿੱਚ ਦੀ ਚੀਜ਼ ਹੋ ਸਕਦੀ ਹੈ, ਇੱਕ ਫਸਲੀ ਚੱਕਰ ਦੇ ਵਿੱਚ ਇਹਨੂੰ ਕਰਨਾ ਕੋਈ ਬਹੁਤਾ ਔਖਾ ਨਹੀਂ ਹੈ। ਤਾਂ ਅਸਲ ਦੇ ਵਿੱਚ ਕੀ ਆ, 7500 ਚੀਜ਼ ਅਸੀਂ ਉਹਨਾਂ ਦੇ ਨਾਲ ਲੈਣ ਦੇਣ ਕਰ ਸਕਦੇ ਹਾਂ ਪਾਕਿਸਤਾਨ ਦੇ ਨਾਲ। ਉਹਨਾਂ ਨੂੰ ਤਾਜ਼ਾ ਫਲ,
सोया केक, सब्जियां, बिस्कुट, ताज़ा मीट, कपाह ਦੀਆਂ ਗੰਢਾਂ ਭੇਜਦਾ ਰਿਹਾ ਪਾਕਿਸਤਾਨ ਭਾਰਤ ਮਾफ़ ਕਰਨਾ। ਇਸ ਸਮੇਂ ਪਾਕਿਸਤਾਨ ਨੂੰ ਸਭ ਤੋਂ ਵੱਧ ਅਨਾਜ ਤੇ ਸਬਜ਼ੀਆਂ ਦੀ ਲੋੜ ਆ। ਪਾਕਿਸਤਾਨ ਤੋਂ ਭਾਰਤ ਨੂੰ ਮੁੱਖ ਤੌਰ ਉੱਤੇ ਸੁੱਕੇ ਫਲ, ਲੂਣ, ਕੈਲਸ਼ੀਅਮ ਤੇ ਜਿਪਸਮ ਆਉਂਦੇ ਰਹੇ ਆ। ਹੁਣ ਦੇਖੋ ਜਿਨ੍ਹਾਂ ਦੀ ਜਿਹੜੀ ਜਿਪਸਮ ਆ ਪਾਕਿਸਤਾਨ ਦੀ, ਇਹ ਬੜਾ ਟੈਕਨੀਕਲ ਇੱਕ ਪੁਆਇੰਟ ਆ। ਇਹਨਾਂ ਦੀ ਜਿਪਸਮ ਦੇ ਵਿੱਚ ਦਮ ਬੜਾ, ਤੇ ਸਾਡੇ ਜਿਹੜੇ ਸੀਮੈਂਟ ਬਣਾਉਣ ਵਾਲੀਆਂ ਫੈਕਟਰੀਆਂ ਜਾਂ ਵਪਾਰੀ ਆ ਸੀਮੈਂਟ ਦੇ, ਉਹਨਾਂ ਨੂੰ ਇਹ ਜਿਪਸਮ ਬੜਾ ਸਸਤਾ ਪੈਂਦਾ ਤੇ ਪਾਕਿਸਤਾਨ ਨੂੰ ਕਈ ਲੱਖਾਂ ਦੀ ਜਿਪਸਮ ਜਿਹੜੀ ਹੈ ਪਾਕਿਸਤਾਨ ਭਾਰਤ ਨੂੰ ਵੇਚਦਾ। ਹੁਣ ਦੇਖੋ ਵਪਾਰੀ ਦੇ ਐਂਗਲ ਤੋਂ ਵੀ ਮੁਨਾਫੇ ਵਾਲਾ, ਕਿਸਾਨ ਦੇ ਐਂਗਲ ਤੋਂ ਵੀ ਮੁਨਾਫੇ ਵਾਲਾ, ਤੇ ਜਿਹੜਾ ਮਜ਼ਦੂਰ ਆ ਉਹਨੂੰ ਰੁਜ਼ਗਾਰ ਆਟੋਮੈਟਿਕਲੀ ਮਿਲ ਜਾਣਾ ਵਾ। ਹੁਣ ਜਿਹੜੀ ਲੰਘੀ 2014 ਦੇ ਵਿੱਚ 18 ਜਨਵਰੀ ਨੂੰ ਦੋਨਾਂ ਮੁਲਕਾਂ ਦੇ ਵਪਾਰੀਆਂ ਨੇ ਮੰਨਿਆ ਸੀਗਾ ਵੀ ਨੇੜਲੇ ਵਪਾਰਕ ਰਿਸ਼ਤੇ ਸਿਆਸੀ ਤਣਾਅ ਕਾਰਨ ਘੱਟ ਕਰਨ ਦੀ ਨੀਂਹ ਬਣਦੇ ਨੇ, ਤੇ ਦੋਨਾਂ ਮੁਲਕਾਂ ਨੇ 6 ਬਿਲੀਅਨ ਅਮਰੀਕੀ ਡਾਲਰ ਦੇ ਵਪਾਰ ਦਾ ਨਿਸ਼ਾਨਾ ਰੱਖਿਆ ਸੀ 2012 ਦੇ ਵਿੱਚ, ਪਰ 2014 ਦੇ ਵਿੱਚ ਉਹ 10 ਬਿਲੀਅਨ ਦੱਸੀ। ਮੁੜ ਕੇ ਗੱਲਾਂ ਆਈਆਂ ਗਈਆਂ ਹੋ ਗਈਆਂ। ਅਸਲ ਦੇ ਵਿੱਚ ਦੋਨਾਂ ਮੁਲਕਾਂ ਦੇ ਜਿਹੜੇ ਸਬੰਧ ਵਿਗੜੇ, ਇੱਕ ਤਾਂ ਪੁਲਵਾਮਾ ਅਟੈਕ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ, 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੁੰਦਾ। ਉਸ ਤੋਂ ਬਾਅਦ ਧਾਰਾ 370 ਤੋੜਨ ਕਰਕੇ ਪਾਕਿਸਤਾਨ ਨੇ ਆਪਣੇ ਵਪਾਰਕ ਸੰਬੰਧ ਬਹੁਤ ਹੱਦ ਤੱਕ ਖਤਮ ਕੀਤੇ। ਕੁਝ ਤੁਹਾਨੂੰ ਆਪ ਵੀ ਪਤਾ ਹੀ ਹੈ ਕਿ ਆਪਣੇ ਜਿਹੜੇ ਸਿਆਸਤਦਾਨ ਆ ਉਹ ਆਪਦੇ ਘਾਟੇ ਵਾਧੇ ਦੇਖ ਕੇ, ਮੁਨਾਫਾ ਦੇਖ ਕੇ ਵਪਾਰ ਨੂੰ ਤਰਜੀਹ ਦਿੰਦੇ ਨੇ। ਪਾਕਿਸਤਾਨ ਕਿਉਂਕਿ ਉੱਧਰਲੇ ਵੀ ਤੇ ਇੱਧਰਲੇ ਵੀ ਵੋਟਾਂ ਦੇ ਮਸਲੇ ਦੇ ਵਿੱਚ ਜਦੋਂ ਤੁਹਾਨੂੰ ਪਤਾ ਰਾਸ਼ਟਰਵਾਦ ਆ ਜਾਂਦਾ ਤੇ ਫਿਰ ਇਹ ਜਿਹੜਾ ਨੁਕਸਾਨ ਦਾ ਕਾਰਨ ਬਣਦਾ। ਔਰ ਇੱਥੇ ਪੰਜਾਬ ਦੇ ਜਿਹੜੇ ਭਾਜਪਾਈ ਆ ਉਹ ਵੀ ਜੇ ਪੰਜਾਬ ਐਂਗਲ ਤੋਂ ਸੋਚਦੇ ਆ, ਉਹ ਵੀ ਜੇਕਰ ਭਲਾ ਸੋਚਦੇ ਆ, ਸਾਡੇ ਵਪਾਰੀ ਭਰਾ ਵੀ, ਦੁਕਾਨਦਾਰ ਭਰਾ ਵੀ, ਤਾਂ ਉਹਨਾਂ ਨੂੰ ਵੀ ਇਸ ਵਪਾਰ ਦੀ ਜਿਹੜੀ ਹਾਮੀ ਆ ਉਹ ਭਰਨੀ ਚਾਹੀਦੀ ਹੈ। ਉਹਦਾ ਇੱਕ ਵੱਡਾ ਕਾਰਨ ਇਹ ਹੈ ਕਿ ਉਹਨਾਂ ਦਾ ਕੰਮ ਵੀ ਚੱਲੂਗਾ, ਫਿਰ ਕਿਸਾਨ ਦਾ ਵੀ ਚੱਲੂਗਾ, ਮਜ਼ਦੂਰ ਦਾ ਵੀ ਚੱਲੂਗਾ, ਵਪਾਰੀ ਦਾ ਵੀ ਚੱਲੂਗਾ। ਸੋ ਭਾਰਤ ਦੇ ਵਿੱਚ ਪਾਕਿਸਤਾਨ ਤੋਂ ਸੁੱਕੇ ਮੇਵੇ ਆ ਸਕਦੇ ਆ, ਚੁਹਾਰੇ ਆ ਸਕਦੇ ਆ। ਚੁਹਾਰੇ ਖਜੂਰ, ਸੀਮੈਂਟ, ਸੋਡਾ, ਗਲਾਸ, ਜਿਪਸਮ, ਕੱਚਾ ਐਲੂਮੀਨੀਅਮ, ਲਾਈਮਸਟੋਨ, ਲੂਣ, ਮਸਾਲੇ, ਜੜੀ ਬੂਟੀਆਂ ਆਉਂਦੇ ਨੇ। ਤੇ ਪਾਕਿਸਤਾਨ ਨੂੰ ਭਾਰਤ ਤੋਂ, ਜਿਵੇਂ ਮੈਂ ਦੱਸ ਕੇ ਹਟਿਆ, ਸੂਤੀ ਧਾਗਾ, ਸਬਜ਼ੀਆਂ, ਫਲ, ਹਾਈ ਡੈਂਸਿਟੀ ਪੋਲੀਐਥਿਲੀਨ, ਸੋਇਆਬੀਨ ਤੇ ਮੀਟ ਭੇਜਿਆ ਜਾਂਦਾ ਸੀਗਾ। ਸੋ ਪੰਜਾਬ ਦੇ ਵਿੱਚ ਜਿਹੜੀ ਮਸ਼ੀਨਰੀ ਬਣਦੀ ਹੈ ਖੇਤੀਬਾੜੀ, ਇਹਦੀ ਮੰਗ ਬੜੀ ਆ। 2016 ਦੇ ਵਿੱਚ 846 ਤੇ 19 ਦੇ ਵਿੱਚ 1167 ਰੀਪਰ ਪਾਕਿਸਤਾਨ ਗਏ ਸੀਗੇ। ਪੰਜਾਬ ਦੀ ਖੇਤੀ ਮਸ਼ੀਨਰੀ ਲਈ ਕੌਮਾਂਤਰੀ ਮੰਡੀ ਦੇ ਵਿੱਚ ਪਾਕਿਸਤਾਨ ਸਭ ਤੋਂ ਢੁਕਵਾਂ ਹੈ, ਪਰ ਵਪਾਰ ਬੰਦ ਹੋਣ ਦੇ ਨਾਲ ਇਹਨਾਂ ਦਾ ਕੰਮ 30% ਘਟ ਗਿਆ, ਜਿਸ ਕਰਕੇ ਕਾਫੀ ਹੁਨਰਮੰਦ ਤੇ ਗੈਰ ਹੁਨਰਮੰਦ ਕਾਮੇ ਜਿਹੜੇ ਆ ਬੇਰੁਜ਼ਗਾਰ ਹੋ ਗਏ ਆ। ਸੋ ਪਾਕਿਸਤਾਨ ਦੇ ਵਿੱਚ ਜਿਹੜੀ ਹੁਣ ਹੜ੍ਹ ਆਏ ਆ ਉਹਦੇ ਕਰਕੇ ਦੀ ਫਰੂਟ ਐਂਡ ਵੈਜੀਟੇਬਲ ਮਰਚੈਂਟ ਯੂਨੀਅਨ ਅੰਮ੍ਰਿਤਸਰ ਦੀ, ਜਿਹਨੇ ਇਹ ਜਾਨੀ ਮਾਲੀ ਨੁਕਸਾਨ ਤੋਂ ਬਾਅਦ ਹਮਦਰਦੀ ਦੇ ਵਿੱਚ ਹੀ ਜ਼ਰੂਰੀ ਵਸਤਾਂ ਖੋਲ੍ਹਣ ਦੀ ਜਿਹੜੀ ਆ ਉਹ ਇਜਾਜ਼ਤ ਮੰਗੀ ਆ। ਤੁਸੀਂ ਦੇਖੋ ਸਾਡੀਆਂ ਖੇਤੀ ਮਸ਼ੀਨਰੀ, ਸਾਡੇ ਹੋਰ ਜਿਹੜੀਆਂ ਚੀਜ਼ਾਂ ਆ ਉਹ ਇਕੱਲਾ ਪਾਕਿਸਤਾਨ ਨਹੀਂ, ਮਿਡਲ ਈਸਟ ਤੱਕ ਜਾ ਸਕਦੀਆਂ ਨੇ। ਤੇ ਇਹ ਕੰਮ ਕਰਕੇ ਪੰਜਾਬੀਆਂ ਦਾ ਜਿਹੜਾ ਇੱਕ ਅੰਦਾਜ਼ੇ ਦੇ ਮੁਤਾਬਕ, ਮੈਂ ਪੱਕਾ ਤਾਂ ਨਹੀਂ ਕਹਿ ਸਕਦਾ, ਪਰ 4 ਤੋਂ 5 ਹਜ਼ਾਰ ਕਰੋੜ ਦਾ ਜਿਹੜਾ ਪੰਜਾਬ ਨੂੰ ਮੁਨਾਫਾ ਹੁੰਦਾ ਸੀ ਇਸ ਵਪਾਰ ਤੋਂ, ਕਿਉਂਕਿ ਪੰਜਾਬ ਦਾ ਇੱਕ ਬਹੁਤ ਵੱਡਾ ਤਬਕਾ, ਜਿਵੇਂ 12,000 ਬੰਦਾ ਦੱਸਿਆ ਇੱਧਰ ਤੇ ਉੱਧਰ ਦਾ, ਤਾਂ ਇਹ 12,000 ਚੁੱਲ੍ਹਾ ਚੱਲਦਾ ਸੀ। ਪੰਜਾਬ ਦੇ ਜਿਹੜੇ ਟਰੱਕਰ ਆ ਉਹਨਾਂ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਰੁਜ਼ਗਾਰ ਮਿਲਦਾ ਸੀ। ਸ਼ਾਇਦ ਟਰੱਕਰ ਦੀ ਮੇਰੇ ਕੋਲ ਲਿਸਟ ਵੀ ਆ ਪੰਜਾਬ ਦੇ ਵਿੱਚ। ਪੰਜਾਬ ਦੀ ਜਿਹੜੀ ਉੱਥੋਂ ਦੀ ਟਰੱਕ ਯੂਨੀਅਨ ਹੈ ਉਹਨਾਂ ਦਾ 300-400 ਟਰੱਕ ਇਸ ਕੰਮ ਦੇ ਵਿੱਚ ਲੱਗਿਆ ਹੋਇਆ ਸੀਗਾ। ਤਾਂ ਇਸ ਵਪਾਰ ਨੂੰ ਬੰਦ ਹੋਣ ਤੋਂ ਬਾਅਦ ਤਕਰੀਬਨ 1000 ਟਰੱਕ ਜਿਹੜਾ ਉਹ ਖੜ ਗਿਆ, ਤਕਰੀਬਨ ਉਹਦਾ ਪਹੀਆ ਖੜ ਗਿਆ, ਜਾਂ ਉਹਨੂੰ ਹੋਰ ਕੋਈ ਕੰਮ ਜਿਹੜਾ ਉਹ ਕਰਨਾ ਪਿਆ। ਇਸੇ ਕਰਕੇ ਜਿਹੜੀ ਪੰਜਾਬ ਆ, ਭਾਰਤ ਆ, ਉਹਦੇ ਵਿੱਚ ਜਿਪਸਮ ਬੜੀ ਆਉਂਦੀ ਹੈ। ਤਕਰੀਬਨ 5 ਲੱਖ ਮੀਟ੍ਰਿਕ ਟਨ ਜਿਹੜੀ ਜਿਪਸਮ ਆ ਉਹ ਮੰਗਾਈ ਜਾਂਦੀ ਹੈ ਪਾਕਿਸਤਾਨ ਤੋਂ। ਤੇ ਪਰ ਇੱਥੇ ਇਹ ਆ ਚੱਕਰ, ਸਾਨੂੰ ਇਹ ਸੋਚਣਾ ਪੈਣਾ ਕਿ ਅਟਾਰੀ ਰਾਹੀਂ ਅਫਗਾਨਿਸਤਾਨ ਤੱਕ ਤੋਂ ਤਾਜ਼ੇ ਫਲ ਤੇ ਸਬਜ਼ੀਆਂ, ਸੁੱਕੇ ਮੇਵੇ ਆ ਸਕਦੇ ਆ। ਤੇ ਭਾਰਤ ਪਾਕਿਸਤਾਨ ਵਪਾਰ ਤੇ ਪਾਬੰਦੀਆਂ ਦੇ ਅਸਰ ਬਾਰੇ ਇੱਕ ਅਧਿਐਨ ਹੋਇਆ ਜਿਹਨੂੰ ਕ੍ਰੈਡ ਕਹਿ ਦਿੰਦੇ ਆ, ਸਰਵੇ। ਤੇ ਇਹ ਕਹਿੰਦੇ ਆ ਕਿ ਵਾਹਗਾ ਬਾਰਡਰ ਦੇ ਰਾਹੀਂ ਵਪਾਰ ਮੱਧ ਪੂਰਬ ਤੇ ਉਸ ਤੋਂ ਅਗਾਂਹ ਜਾਣ ਦੀਆਂ ਵੀ ਸੰਭਾਵਨਾਵਾਂ ਰੱਖਦਾ। ਇਸ ਦੇ ਨਾਲ ਪਾਕਿਸਤਾਨ ਨੂੰ ਆਵਾਜਾਈ ਫੀਸ ਵੀ ਮਿਲੂਗੀ। ਇਹ ਸੰਭਾਵਨਾਵਾਂ ਤਲਾਸ਼ਣ ਦੇ ਲਈ ਦੋਨਾਂ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ, ਪਰ ਅੰਤਰਰਾਸ਼ਟਰਵਾਦ ਤੇ ਫਿਰਕੂ ਪਹੁੰਚ ਹਮੇਸ਼ਾ ਲੋਕਾਂ ਤੇ ਮੁਲਕ ਦੀ ਤਰੱਕੀ ਦੇ ਰਾਹ ਦਾ ਰੋੜਾ ਬਣ ਜਾਂਦੇ ਆ। ਹੁਣ ਸਿਆਸਤਦਾਨ ਕੀ ਕਰਨ? ਵੀਜ਼ਾ ਸ਼ਰਤਾਂ ਨਰਮ ਕਰਨ, ਹਾਈ ਟੈਰਿਫ ਘੱਟ ਕਰਕੇ ਸਾਰੀ ਪ੍ਰਕਿਰਿਆ ਜਿਹੜੀ ਆ ਸੁਖਾਲੀ ਕਰਨ, ਤੇ ਦੋਨੇ ਮੁਲਕਾਂ ਨੂੰ ਵਪਾਰ ਦਾ ਫਾਇਦਾ ਹੋ ਸਕੇ। ਸੋ ਇੱਕ ਰਣਜੀਤ ਸਿੰਘ ਘੁੰਮਣ ਨੇ, ਡਾਕਟਰ ਰਣਜੀਤ ਸਿੰਘ ਘੁੰਮਣ, ਉਹ ਅਰਥ ਸ਼ਾਸਤਰੀ ਨੇ, ਉਹ ਕਹਿੰਦੇ ਕਿ ਦਹਿਸ਼ਤਗਰਦੀ ਦੇ ਨਾਮ ਹੇਠ ਸਮੁੱਚਾ ਵਪਾਰ ਰੋਕਣਾ ਸਿਆਣਪ ਨਹੀਂ ਹੈ। ਜੇ ਸਿਰ ਦਰਦ ਹੋਵੇ ਤਾਂ ਸਿਰ ਦਰਦ ਦਾ ਇਲਾਜ ਕਰਨਾ ਚਾਹੀਦਾ, ਨਾ ਕਿ ਸਿਰ ਕਲਮ ਕਰਨਾ ਚਾਹੀਦਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਗੀ ਕਿ ਸਾਡੇ ਦੋਨਾਂ ਮੁਲਕਾਂ ਦੇ ਵਿੱਚ ਲੋਕਾਂ ਦੇ ਵਿੱਚ ਉਨੀ ਕੜੱਤਣ ਨਹੀਂ ਹੈ ਜਿੰਨੀ ਸਿਆਸਤ ਨੇ ਪਾਈ ਹੋਈ ਹੈ। ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਕਿ ਪਾਕਿਸਤਾਨ ਦੇ ਵਿੱਚ ਕੁਝ ਕੱਟੜਪੰਥੀ ਧਿਰਾਂ ਨੇ ਜਿਹੜੀਆਂ ਜੰਮੂ ਕਸ਼ਮੀਰ ਦੇ ਵਿੱਚ
ਜਾਂ ਹੋਰ ਇਲਾਕਿਆਂ ਦੇ ਵਿੱਚ ਲਗਾਤਾਰ ਸਥਿਰਤਾ ਰੱਖਦੀਆਂ ਨੇ। ਕੁਝ ਉੱਧਰ ਦੀਆਂ ਜਥੇਬੰਦੀਆਂ ਨੇ ਜਿਨ੍ਹਾਂ ਨੇ ਮੁੰਬਈ ਹਮਲੇ ਵਰਗਿਆਂ ਨੂੰ ਅੰਜਾਮ ਦਿੱਤਾ, ਹਮਲਿਆਂ ਵਰਗਿਆਂ ਨੂੰ। ਸੋ ਪਾਕਿਸਤਾਨ ਨੂੰ ਵੀ ਚਾਹੀਦਾ ਕਿ ਆਪਣੀ ਸਰਜ਼ਮੀਨ ਨੂੰ ਅੱਤਵਾਦ ਦੇ ਲਈ ਨਾ ਵਰਤੇ, ਤੇ ਸਾਡੀ ਇੱਧਰਲੀ ਸਿਆਸਤ ਨੂੰ ਵੀ ਚਾਹੀਦਾ ਕਿ ਇਕੱਲਾ ਰਾਸ਼ਟਰਵਾਦ ਦੇ ਨਾਲ ਢਿੱਡ ਨਹੀਂ ਭਰਦਾ। ਸਾਡੇ ਪੰਜਾਬੀਆਂ ਨੂੰ ਵੀ ਚਾਹੀਦਾ ਕਿ ਰਾਸ਼ਟਰਵਾਦ ਦੇ ਨਾਲ ਢਿੱਡ ਨਹੀਂ ਭਰਦਾ, ਤੁਹਾਨੂੰ ਵਪਾਰੀ ਬਣਨਾ ਪਊਗਾ। ਔਰ ਜੇਕਰ ਵਪਾਰੀਆਂ ਲਈ ਖੇਤੀ ਕਾਨੂੰਨ ਲਿਆਂਦੇ ਜਾ ਸਕਦੇ ਆ ਤਾਂ ਕੀ ਪੰਜਾਬ ਦੀ ਆਰਥਿਕਤਾ ਨੂੰ ਠੀਕ ਕਰਨ ਦੇ ਲਈ ਇਹ ਵਪਾਰ ਨਹੀਂ ਖੋਲ੍ਹਿਆ ਜਾ ਸਕਦਾ, ਤਾਂ ਜੋ ਸਾਡੇ ਟਮਾਟਰ ਨਾ ਸੜਕਾਂ 'ਤੇ ਰੁਲਣ, ਤਾਂ ਜੋ ਸਾਡੀ ਗੋਭੀ ਨਾ ਸੜਕਾਂ 'ਤੇ ਰੁਲੇ, ਸਾਡਾ ਆਲੂ, ਸਾਡਾ ਗੰਨਾ, ਕਿੰਨਾ ਕੁਛ ਹੈ, ਔਰ ਉੱਧਰੋਂ ਕਿੰਨਾ ਕੁਛ ਸਸਤੇ ਦੇ ਵਿੱਚ ਆ ਸਕਦਾ। ਇੱਕ ਵਾਰੀ ਬਹੁਤ ਵੱਡੀ ਖੇਪ ਵੀ ਨਸ਼ੇ ਦੀ ਆ ਗਈ ਸੀ, ਹੈਰੋਇਨ ਦੀ ਖੇਪ ਸੀ ਉਹ। ਉਸ ਤੋਂ ਬਾਅਦ ਅੰਮ੍ਰਿਤਸਰ ਦੇ ਵਪਾਰੀ ਨੇ ਖੁਦਕੁਸ਼ੀ ਕਰ ਲਈ, ਮੈਨੂੰ ਖਬਰ ਯਾਦ ਹੈ। ਪਰ ਪੰਜਾਬੀਆਂ ਨੂੰ, ਪੰਜਾਬ ਦੇ ਭਾਜਪਾਈਆਂ ਨੂੰ ਵੀ ਇੱਥੋਂ ਤੱਕ ਕਿ ਪੰਜਾਬ ਦੇ ਮਜ਼ਦੂਰਾਂ, ਕਿਸਾਨਾਂ ਨੂੰ ਆਹ ਵਪਾਰ ਖੋਲ੍ਹਣ ਦੀ ਮੰਗ ਕਰਨੀ ਚਾਹੀਦੀ ਹੈ, ਕਿਉਂਕਿ ਬੰਬੇ ਕਰਾਚੀ ਵਾਇਆ ਸੀ, ਵਾਇਆ ਸਮੁੰਦਰ ਚੱਲਦਾ ਵਾ, ਔਰ ਉਹ ਇੱਕ ਬੜੀ ਚਲਾਕ ਲੌਬੀ ਆ। ਦੇਖੋ ਗੁਜਰਾਤ ਦੇ ਪੋਰਟਾਂ ਜਿੱਥੋਂ ਹੈਰੋਇਨ ਪੰਜਾਬ ਨੂੰ ਆਉਂਦੀ ਆ, ਉਹ ਚੱਲ ਸਕਦੇ ਆ, ਤੇ ਸਾਡਾ ਜਿਹੜਾ ਇੱਧਰ ਵਪਾਰ ਚੱਲਦਾ ਵਾ ਉਹ ਨਹੀਂ ਚੱਲ ਰਿਹਾ ਜਿੱਥੋਂ ਪੰਜਾਬ ਨੂੰ ਨਫਾ ਹੋਣਾ ਵਾ। ਦੇਖੋ ਤੁਸੀਂ 5000 ਕਰੋੜ ਰੁਪਈਆ ਵੀ, ਜੇਕਰ 6000 ਕਰੋੜ ਰੁਪਈਆ ਵੀ ਸਾਡੀ ਇਕੋਨਮੀ ਦੇ ਵਿੱਚ ਆਉਂਦਾ, ਉਹ ਕਿੰਨੇ ਮਜ਼ਦੂਰਾਂ ਦੇ ਜੇਬਾਂ ਦੇ ਵਿੱਚ ਪੈਣਾ ਵਾ, ਕਿੰਨੇ ਕਿਸਾਨਾਂ ਦੀਆਂ ਜੇਬਾਂ ਦੇ ਵਿੱਚ ਪੈਣਾ ਵਾ, ਕਿੰਨੇ ਵਪਾਰੀਆਂ ਨੂੰ ਉਹਦਾ ਲਾਭ ਹੋਣਾ ਆ। ਔਰ ਇਹ 6000 ਕਰੋੜ ਸਾਡੇ ਲਈ ਇੱਕ ਬਹੁਤ ਵੱਡੀ ਰਾਹਤ ਦੀ ਜਿਹੜੀ ਕੰਮ ਕਰੂਗਾ ਜਿਸ ਹਿਸਾਬ ਨਾਲ ਪੰਜਾਬ ਦੀ ਆਰਥਿਕਤਾ ਤੋਂ। ਸੋ ਪੰਜਾਬ ਦੇ ਹਰ ਵਰਗ ਨੂੰ ਇਹ ਵਪਾਰ ਖੋਲ੍ਹਣ ਦੇ ਲਈ, ਔਰ ਵਪਾਰ ਦੇ ਨਾਲ ਅਸੀਂ ਨਹੀਂ ਕਹਿੰਦੇ ਦੇਸ਼ ਦੀ ਸੁਰੱਖਿਆ ਦੇ ਨਾਲ ਤੁਸੀਂ ਕਿਸੇ ਤਰ੍ਹਾਂ ਦਾ ਕੰਪਰੋਮਾਈਜ਼ ਕਰੋ, ਉਹ ਲਈ ਚੀਜ਼ਾਂ ਅਲੱਗ ਨੇ, ਪਰ ਆਹ ਜਿਹੜਾ ਵਪਾਰ ਹੈ ਮਿਡਲ ਈਸਟ ਤੱਕ ਜਾ ਸਕਦਾ ਹਾਂ, ਅਸੀਂ ਪਾਕਿਸਤਾਨ ਤੱਕ ਮਹਿਦੂਦ ਨਾ ਰਹੇਗੀ। ਸੋ ਸਾਡੀਆਂ ਸਰਕਾਰਾਂ ਨੂੰ, ਸਾਡੇ ਜਿਹੜੇ ਉੱਤੇ ਬੈਠੇ ਲੋਕ, ਉਹਨਾਂ ਦੇ ਖੋਪੜ ਦੇ ਵਿੱਚ ਇਹ ਗੱਲ ਜਾਵੇ। ਦੋਨਾਂ ਧਿਰਾਂ ਲਈ ਕਹਿ ਰਿਹਾ ਵਾਂ ਮੈਂ, ਮੋਦੀ ਸਾਹਿਬ ਵੀ ਅਤੇ ਉੱਧਰਲੇ ਪ੍ਰਧਾਨ ਮੰਤਰੀ ਸਾਹਿਬ ਵੀ, ਉਹਨਾਂ ਦੇ ਖੋਪੜਾਂ ਦੇ ਵਿੱਚ ਇਹ ਗੱਲ ਬੈਠੇ ਕਿ ਆਹ ਜਿਹੜਾ ਅਸੀਂ ਆਪਦੀ ਸਿਆਸਤ ਕਰਕੇ ਲੋਕਾਂ ਦਾ, ਖਾਸ ਕਰਕੇ ਦੋਨੇ ਪੰਜਾਬਾਂ ਦਾ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਉਹ ਕਰ ਰਹੇ ਹਨ। ਤੁਸੀਂ ਦੇਖੋ ਦੁਨੀਆ ਖੁੱਲ੍ਹ ਗਈ ਆ, ਦੁਨੀਆ ਨੇ ਆਪਦੀਆਂ ਕੰਧਾਂ ਮਿਟਾਤੀਆਂ। ਬਹੁਤ ਸਾਰੇ ਮੁਲਕਾਂ ਦੇ ਵਿੱਚ ਇਹੋ ਜਿਹੀਆਂ ਉਦਾਹਰਨਾਂ ਤੁਹਾਨੂੰ ਮਿਲ ਜਾਣਗੀਆਂ ਜਿੱਥੇ ਸਰਹੱਦਾਂ ਦੇ ਵਿੱਚ ਸਿਰਫ ਇੱਕ ਪੱਥਰ ਦੀ ਲਾਈਨ ਹੀ ਆ ਮਾੜੀ ਜੀ, ਅਤੇ ਇੱਧਰਲੇ ਪਾਸੇ ਹੋਰ ਮੁਲਕ ਹੈ ਅਤੇ ਇੱਧਰਲੇ ਪਾਸੇ ਹੋ ਰਿਹਾ, ਜਦ ਕਿ ਅਸੀਂ ਕੰਡਿਆਲੀਆਂ ਦੇ ਉੱਤੋਂ ਦੀ ਚਿੱਟਾ, ਕੰਡਿਆਲੀਆਂ ਦੇ ਉੱਤੋਂ ਦੀ ਕਦੇ ਕੁਛ ਕਦੇ ਡਰੋਨ। ਸੋ ਇਹ ਦੋਨਾਂ ਮੁਲਕਾਂ ਦੀਆਂ ਏਜੰਸੀਜ਼ ਨੂੰ ਵੀ ਚਾਹੀਦਾ ਥੋੜ੍ਹਾ ਜਿਹਾ ਕਿ ਆਹ ਰਾਹ ਮੋਕਲਾ ਕਰ ਲੈਣ, ਸੁਰੱਖਿਆ ਦੇ ਨਾਲ ਕੰਪਰੋਮਾਈਜ਼ ਨਾ ਕਰਨ। ਸੋ ਪੰਜਾਬੀਆਂ ਨੂੰ ਸਮੂਹਿਕ ਤੌਰ 'ਤੇ ਇਹ ਮੰਗ ਜਿਹੜੀ ਆ ਉਹ ਕਰਨੀ ਚਾਹੀਦੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਜੇਕਰ ਫੇਸਬੁੱਕ ਪੇਜ ਨਹੀਂ ਲਾਈਕ ਕੀਤਾ ਤਾਂ ਇਹਨੂੰ ਲਾਈਕ ਕਰ ਲਓ, YouTube ਚੈਨਲ